ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਸ ਤੋਂ ਤੁਸੀਂ ਜਾਣਦੇ ਹੀ ਹੋ ਕਿ ਕਿਸੇ ਵੀ ਕੌਮ ਜਾਂ ਸੱਭਿਆਚਾਰ ਦੀ ਤਰੱਕੀ ਅਤੇ ਸ਼ਾਨੋ ਸ਼ੌਕਤ ਵਿੱਚ ਉਸ ਕੌਮ ਦੇ ਵਿਦਵਾਨਾਂ, ਬੁੱਧੀਜੀਵੀਆਂ, ਲਿਖਾਰੀਆਂ ਅਤੇ ਕਵੀਆਂ ਅਤੇ ਕਲਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਸੱਚਾ ਵਿਦਵਾਨ ਜਾਂ ਕਲਾਕਾਰ ਉਹ ਹੁੰਦਾ ਹੈ ਜਿਹੜਾ ਆਪਣੇ ਲੋਕਾਂ ਦੇ ਹਾਸਿਆਂ, ਪੀੜਾ, ਭਾਵ, ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਖਲੋਂਦਾ ਹੈ। पिछले 3 दहाके तो पंजाब की धरती के जम्मिया ने बड़ा संताप हंडाया है। सरकारी जुल्मां की हनेरी ने हज़ारां गभरूआं मुटियारां नूं अणपछातियां लाशां विच बदल दिता। इन्हां वरियां दौरान पंजाब विच जुल्म की ओह हनेरी चली जिस तो शायद ही कोई सिख परिवार बच सकिया होवे। अफसोस पंजाब के बहुत सारे बुद्धिजीवी, कलमां वालियां ते कलाकारां ने इस जुल्म की दास्तान नूं जमाने सामने पहुंचाउण नालों चुप रहन जां दुश्मन नाल रलण नूं ही तरजीह दित्ती। पर कुछ आवाज़ां ते कलमां अपने लोकां दे हक्कां लई बुलंद होईयां। अज असीं तुहानूं जिस शख्सियत नाल मिलान जा रहे हां ओह किसी जान पहचान दे मुताज नहीं। अज यानी कि 17 दसंबर तो ठीक 21 साल पहला इन्हां दी पहली कैसेट मार्केट विच आई सी जदों कि इह सिर्फ 18 वरियां दे सन। इस कैसेट दा नाम दर्शकां नूं अज भी याद होवेगा। इस कैसेट दा नाम सी कुल्फी गरमा गरम अते इस नूं सामने लिआंदा सी पंजाबी कमेडी दे कलाकार भगवंत मान जी ने। ਉਹ ਜ਼ਮਾਨਾ ਸੀ ਜਦੋਂ ਪੁਲਿਸ ਗਰਦੀ ਦਾ ਦੌਰ ਸੀ। ਝੂਠੇ ਪੁਲਿਸ ਮੁਕਾਬਲਿਆਂ ਵਿੱਚ ਹਜ਼ਾਰਾਂ ਨੌਜਵਾਨ ਮਾਰੇ ਜਾ ਰਹੇ ਸਨ ਅਤੇ 4 ਚੁਫੇਰੇ ਜੰਗਲੀ ਰਾਜ ਸੀ। 21 ਵਰੇ ਪਹਿਲਾਂ 18 ਸਾਲਾਂ ਦੇ ਗੱਭਰੂ ਭਗਵੰਤ ਮਾਨ ਵੱਲੋਂ ਕਾਮੇਡੀ ਰਾਹੀਂ ਸ਼ੁਰੂ ਕੀਤਾ ਗਿਆ ਸਫ਼ਰ ਅੱਜ ਵੀ ਪੋਲੀਟੀਕਲ ਐਕਟਿਵਿਜ਼ਮ ਦੇ ਰੂਪ ਵਿੱਚ ਲਗਾਤਾਰਤਾ ਨਾਲ ਜਾਰੀ ਹੈ। ਭਗਵੰਤ ਮਾਨ ਜੀ ਨੇ ਆਮ ਕਲਾਕਾਰ ਵਾਂਗ ਪੈਸੇ ਕਮਾਉਣ ਦੀ ਥਾਂ ਸਮਾਜ ਵਿੱਚ ਭ੍ਰਿਸ਼ਟਾਚਾਰ ਅਤੇ ਕੁਰੀਤੀਆਂ ਦੇ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ। ਪਿਛਲੇ ਦਿਨੀ ਇਹ ਉਦੋਂ ਸੁਰਖੀਆਂ ਵਿੱਚ ਆਏ ਜਦੋਂ ਕਿ ਉਹ ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਮਿਲਣ ਗਏ। ਉਹਨਾਂ ਵੱਲੋਂ ਲਏ ਗਏ ਇਸ ਹਿੰਮਤ ਭਰਪੂਰ ਕਦਮ ਦਾ ਨਤੀਜਾ ਹੈ ਕਿ ਹੁਣ ਪੰਜਾਬ ਦੇ ਅੱਡ-ਅੱਡ ਕਲਾਕਾਰ ਵਹੀਰਾ ਕੱਤ ਕੇ ਭਾਈ ਗੁਰਬਖਸ਼ ਸਿੰਘ ਜੀ ਨੂੰ ਮਿਲਣ ਆ ਰਹੇ ਹਨ। ਹੁਣ ਪੰਜਾਬ ਤੋਂ ਭਗਵੰਤ ਮਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਹਨ। ਅੱਜ ਅਸੀਂ ਇਹਨਾਂ ਨਾਲ ਅੱਡ-ਅੱਡ ਮੁੱਦਿਆਂ ਤੇ ਖੁੱਲੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਭਗਵੰਤ ਮਾਨ ਜੀ। ਜੀ ਭਗਵੰਤ ਮਾਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਤੱਕ ਮੇਰੀ ਆਵਾਜ਼ ਆਉਂਦੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਗਵੰਤ ਮਾਨ ਜੀ, ਤੁਹਾਡਾ ਟੀਵੀ 84 ਨਿਊਜ਼ ਦੇ ਵਿੱਚ ਬਹੁਤ ਨਿੱਘਾ ਸਵਾਗਤ ਹੈ। ਭਗਵੰਤ ਮਾਨ ਜੀ, ਸਭ ਤੋਂ ਪਹਿਲਾਂ ਅਸੀਂ ਕੁਲਫੀ ਗਰਮਾ ਗਰਮ ਤੋਂ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਤੁਸੀਂ 18 ਸਾਲਾਂ ਦੀ ਉਮਰ ਵਿੱਚ ਇਹ ਕਾਰਨਾਮਾ ਕੀਤਾ, ਉਦੋਂ ਤੁਹਾਡੀ ਸੋਚ ਕਿਵੇਂ ਪ੍ਰਭਾਵਿਤ ਹੋਈ, ਇਸ ਬਾਰੇ ਜਾਣਕਾਰੀ ਦਿਓ। ਮੇਰਾ ਪਹਿਲੇ ਦਿਨੋਂ ਜਿਹੜਾ ਸਮਾਜ ਨੂੰ ਦੇਖਣ ਦਾ ਨਜ਼ਰੀਆ ਉਹ ਅੱਜ ਵੀ ਇਹੀ ਹੈ ਕਿ ਜਿੱਥੇ ਵੀ ਕੋਈ ਜ਼ੁਲਮ ਹੁੰਦਾ, ਜਿੱਥੇ ਵੀ ਕੋਈ ਬੇਇਨਸਾਫੀ ਹੁੰਦੀ ਹੈ ਜੀ, ਤੇ ਮੈਂ ਉਸ ਦਾ ਖੰਡਨ ਕਰਦਾ, ਵਿਰੋਧ ਕਰਦਾ। ਤੇ ਮੈਂ ਆਪਣੀਆਂ ਕੈਸਟਾਂ ਰਾਹੀਂ ਵੀ ਸਿਸਟਮ ਦੇ ਖਿਲਾਫ ਇਹ ਗੱਲਬਾਤ ਸ਼ੁਰੂ ਕੀਤੀ ਸੀ। ਸਭ ਤੋਂ ਪਹਿਲੀ ਕੈਸਟ ਜਿਹੜੀ ਕੁਲਫੀ ਗਰਮਾ ਗਰਮ ਸੀ, ਜਿਹਦੇ ਨਾਲ ਪੰਜਾਬੀ ਕਾਮੇਡੀ ਦੇ ਵਿੱਚ ਵਿਅੰਗ ਦੀ ਸ਼ੁਰੂਆਤ ਹੋਈ ਸੀ। ਮੇਰੇ ਤੋਂ ਪਹਿਲਾਂ ਜਿਹੜੀ ਪੰਜਾਬੀ ਕਾਮੇਡੀ ਸੀ ਉਹ ਅਮਲੀਆਂ ਦੇ ਚੁਟਕਲਿਆਂ ਤੱਕ ਜਾਂ ਕੁਝ ਡਬਲ ਮੀਨਿੰਗ ਜੋਕਸ ਤੱਕ ਸੀਮਿਤ ਸੀ। ਤੇ ਉਸ ਤੋਂ ਬਾਅਦ ਕੁਲਫੀ ਗਰਮਾ ਗਰਮ ਤੋਂ ਬਾਅਦ ਵਿਅੰਗ ਦੀ ਸ਼ੁਰੂਆਤ ਹੋਈ ਤੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਵੀ ਕਿਹਾ, ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ, ਕਿ ਤੂੰ ਇਹ ਕੰਮ ਨਾ ਕਰ, ਤੈਨੂੰ ਪੁਲਿਸ ਮਾਰ ਦਊਗੀ, ਤੂੰ ਪੁਲਿਸ ਦੇ ਖਿਲਾਫ ਬੋਲਦਾ ਹੈ। ਪੁਲਿਸ ਦੇ ਖਿਲਾਫ ਉਸ ਵੇਲੇ ਉਂਗਲ ਚੱਕਣ ਤੇ ਵੀ ਮਤਲਬ ਕੇਸ ਬਣ ਜਾਂਦਾ ਸੀ। ਸੋ ਪਰ ਮੈਂ ਆਪਣਾ ਕੰਮ ਜਿਹੜਾ ਉਹ ਦਲੇਰੀ ਨਾਲ ਜਾਰੀ ਰੱਖਿਆ ਤੇ ਲੋਕਾਂ ਨੇ ਮੇਰਾ ਸਾਥ ਦਿੱਤਾ ਤੇ ਉਹ ਲੋਕਾਂ ਦੇ ਪਿਆਰ ਸਦਕਾ ਜਿੱਥੇ ਵੀ ਅੱਜ ਪਹੁੰਚੇ ਹਾਂ ਸਾਰਾ ਲੋਕਾਂ ਦੇ ਪਿਆਰ ਸਦਕਾ ਹੀ। ਜੀ ਸ਼ੁਕਰੀਆ। ਤੇ ਜਿਸ ਤਰ੍ਹਾਂ ਭਗਵੰਤ ਮਾਨ ਜੀ, ਹੋਰ ਸਵਾਲ ਜਵਾਬ ਪੁੱਛਣ ਤੋਂ ਪਹਿਲਾਂ ਅਸੀਂ ਭਾਈ ਗੁਰਬਖਸ਼ ਸਿੰਘ ਜੀ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਾਂਗੇ। ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਭਾਈ ਗੁਰਬਖਸ਼ ਸਿੰਘ ਜੀ ਨੂੰ ਮਿਲੇ, ਉਹਨਾਂ ਨੂੰ ਮਿਲਣ ਦਾ ਤੁਸੀਂ ਇੰਨਾ ਜ਼ਰੂਰੀ, ਉਹਨਾਂ ਨੂੰ ਮਿਲਣਾ ਇੰਨਾ ਜ਼ਰੂਰੀ ਤੁਸੀਂ ਕਿਉਂ ਸਮਝਿਆ? ਦੇਖੋ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜਿੱਥੇ ਵੀ ਸੱਚ ਦੀ ਆਵਾਜ਼ ਉੱਠਦੀ ਹੈ ਮੈਂ ਉੱਥੇ ਕੋਸ਼ਿਸ਼ ਕਰਦਾ ਹੁੰਦਾ ਕਿ ਮੇਰੀ ਸ਼ਮੂਲੀਅਤ ਉੱਥੇ ਜ਼ਰੂਰ ਹੋਵੇ, ਚਾਹੇ ਉਹ ਕਿਸੇ ਕਿਸਮ ਦਾ ਵੀ ਮਸਲਾ ਹੋਵੇ। ਜਦੋਂ ਸੱਚ ਦੀ ਆਵਾਜ਼ ਹੈ ਜਿਹੜੀ, ਮੈਂ ਸੱਚ ਦਾ ਸਾਥ ਦੇਣ ਦਾ ਮੇਰਾ ਜਿਹੜਾ ਤਹਈਆ ਕੀਤਾ ਹੋਇਆ, ਮੈਂ ਉਸੇ ਸਿਲਸਿਲੇ ਚ ਭਾਈ ਗੁਰਬਖਸ਼ ਸਿੰਘ ਜੀ ਹੋਰਾਂ ਕੋਲ ਗਿਆ ਸੀਗਾ। ਉਹਨਾਂ ਦੀਆਂ ਮੰਗਾਂ ਬੜੀਆਂ ਮੈਨੂੰ ਜਾਇਜ਼ ਲੱਗੀਆਂ। ਮੈਂ ਉਹਨਾਂ ਨੂੰ ਮਿਲ ਕੇ ਆਇਆ, 2-3 ਵਾਰੀ ਮਿਲਿਆ ਆਇਆ ਮੈਂ, ਤੇ ਮੈਂ ਉੱਥੇ ਬੋਲ ਕੇ ਵੀ ਆਇਆ। ਔਰ ਉੱਥੇ ਵੀ ਇਹੀ ਕਿਹਾ ਕਿ ਕਈ ਵਾਰੀ ਰਾਤ ਲੰਮੀ ਹੋ ਜਾਂਦੀ ਹੈ, ਪਰ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ। ਸੂਰਜ ਚੜੂਗਾ, ਸੱਚ ਕਈ ਵਾਰੀ ਥੋੜਾ ਛੁਪ ਜਾਂਦਾ, ਲੁਕ ਜਾਂਦਾ, ਦਬ ਜਾਂਦਾ, ਪਰ ਸੱਚ ਮਰਦਾ ਨਹੀਂ ਹੁੰਦਾ, ਸੱਚ ਸਾਹਮਣੇ ਆਊਗਾ। ਸੋ ਇਸੇ ਸੱਚ ਨੂੰ ਅੱਗੇ ਲਿਆਉਣ ਲਈ ਇਸ ਅੰਦੋਲਨ ਦੇ ਵਿੱਚ ਮੈਂ ਆਪਣਾ ਤੁੱਛ ਜਿਹਾ ਯੋਗਦਾਨ ਪਾ ਰਿਹਾ। ਤੇ ਮੈਂ ਸਾਰੇ ਕਲਾਕਾਰਾਂ ਨੂੰ ਵੀ ਅਪੀਲ ਕੀਤੀ ਸੀ, ਔਰ ਸਾਰੇ ਜਿੰਨੇ ਵੀ ਮੇਰੇ ਫੈਨਸ ਨੇ ਜਾਂ
ਜਿੱਥੇ ਵੀ ਸੱਚਾਈ ਦੇ ਹਮਦਰਦ ਬੈਠੇ ਨੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾਓ। ਤੇ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਜਿਹੜਾ ਕਾਫਲਾ ਕੁਝ ਬੰਦਿਆਂ ਨਾਲ ਸ਼ੁਰੂ ਹੋਇਆ ਸੀ, ਅੱਜ ਬਹੁਤ ਵੱਡਾ ਕਾਫਲਾ ਬਣ ਗਿਆ। ਹਾਂਜੀ ਬਿਲਕੁਲ। ਤੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਤੁਹਾਡੀਆਂ ਪੇਸ਼ਕਸ਼ਾਂ ਵਿੱਚ ਅਤੇ ਭਾਸ਼ਣਾਂ ਵਿੱਚ ਸਾਡੇ ਸਮਾਜ ਵਿੱਚ ਪਸਰਿਆ ਭ੍ਰਿਸ਼ਟਾਚਾਰ ਇੱਕ ਅਹਿਮ ਵਿਸ਼ਾ ਹੁੰਦਾ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਸਾਡਾ ਸਮਾਜ ਕਦੀ ਭ੍ਰਿਸ਼ਟਾਚਾਰ ਮੁਕਤ ਹੋਵੇਗਾ? ਦੇਖੋ ਜੀ, ਕੀ ਹੋਇਆ ਜੇ ਪਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਉਮੀਦ ਤੇ ਦੁਨੀਆ ਕਾਇਮ ਹੈ। ਸੋ ਦਿੱਲੀ ਦੇ ਵਿੱਚ ਕੀ ਹੋਇਆ, ਇਹ ਸਾਰੀਆਂ ਵੱਡੀਆਂ ਪਾਰਟੀਆਂ ਨੂੰ ਪਤਾ ਲੱਗ ਗਿਆ ਹੁਣ। ਇੱਕ ਆਮ ਆਦਮੀ ਪਾਰਟੀ ਨੇ ਝਾੜੂ ਫੇਰਤਾ ਉੱਥੇ, ਤੇ ਵੱਡੇ ਵੱਡੇ ਕਹਿੰਦੇ ਕਹਾਉਂਦੇ 40-40 ਸਾਲ ਤੋਂ ਜਿਹੜੇ ਪੈਸੇ ਦੇ ਜ਼ੋਰ ਤੇ ਜਾਂ ਮਸਲ ਪਾਵਰ ਦੇ ਜ਼ੋਰ ਤੇ ਜਿੱਤੇ ਹੁੰਦੇ ਸੀਗੇ ਲੀਡਰ, ਉਹਨਾਂ ਨੂੰ ਆਮ ਬੰਦਿਆਂ ਨੇ ਹਰਾਤਾ। ਆਮ ਲੋਕਲ ਜਿਹੜੇ ਆਮ 26 ਸਾਲ ਦੀ ਕੋਈ ਪੱਤਰਕਾਰ ਕੁੜੀ ਹੈ, ਕੋਈ ਚਾਹ ਵਾਲਾ ਹੈ, ਕੋਈ ਰੇਹੜੀ ਵਾਲਾ ਹੈ। ਸੋ ਇਹ ਗੁੱਡ ਸਾਈਨ ਨੇ, ਲੋਕਾਂ ਦਾ ਸਬਰ ਦਾ ਪਿਆਲਾ ਹੁਣ ਭਰ ਚੁੱਕਿਆ, ਔਰ ਜਿਹੜਾ ਮੇਰੇ ਖਿਆਲ ਜਲਦੀ ਸਾਡੇ ਮੁਲਕ ਦੇ ਵਿੱਚ ਵੀ ਭਲੇ ਦਿਨ ਆਉਣਗੇ। ਜੀ ਬਿਲਕੁਲ। ਤੇ ਭਗਵੰਤ ਮਾਨ ਜੀ, ਤੁਸੀਂ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਉਸਾਰੀ ਲਈ ਸਿਆਸਤ ਵਿੱਚ ਵੀ ਆਏ, ਪੀਪਲਜ਼ ਪਾਰਟੀ ਆਫ ਪੰਜਾਬ ਵਿੱਚ ਸ਼ਾਮਿਲ ਹੋਏ, ਲਹਿਰਾ ਗੰਗਾ ਹਲਕੇ ਤੋਂ ਐਮਐਲਏ ਦੀ ਚੋਣ ਵੀ ਲੜੀ। ਇਹ ਸਾਰਾ ਤਜਰਬਾ ਕਿਵੇਂ ਰਿਹਾ, ਇਸ ਬਾਰੇ ਵੇਰਵੇ ਦੇ ਨਾਲ ਸਾਡੀ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮੇਰੇ ਜਿਹੜੇ ਕੈਸਟਾਂ ਸੀਰੀਜ਼ ਜਿੰਨੀਆਂ ਵੀ 25-26 ਜਿਹੜੀਆਂ ਆਈਆਂ ਨੇ, ਉਹਨਾਂ ਦੇ ਵਿੱਚ ਜੇ ਤੁਸੀਂ ਸੁਣ ਲਓਗੇ ਤਾਂ ਮੇਰਾ ਜਿਹੜਾ ਬੋਲਣ ਦਾ ਅੰਦਾਜ਼ ਹੈ ਜਾਂ ਮੇਰਾ ਸਕ੍ਰਿਪਟ ਹੈ, ਉਹ ਸਿਸਟਮ ਦੇ ਭ੍ਰਿਸ਼ਟ ਸਿਸਟਮ ਦੇ ਖਿਲਾਫ ਹੈ। ਤੇ ਜਦੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਭ੍ਰਿਸ਼ਟਾਚਾਰ, ਜੋ ਇਹ VIP ਕਲਚਰ, ਜੋ ਇਹ ਲੁੱਟ ਖਸੁੱਟ, ਉਹਦੇ ਖਿਲਾਫ ਜਦੋਂ ਆਵਾਜ਼ ਉਠਾਈ ਤਾਂ ਮੈਂ ਆਪਣੇ ਆਪ ਨਾਲ ਗੱਲ ਕੀਤੀ, ਮੇਰੀ ਜ਼ਮੀਰ ਨੇ ਗੱਲ ਕੀਤੀ ਕਿ ਮੈਨੂੰ ਇਸ ਆਵਾਜ਼ ਦੇ ਨਾਲ ਆਪਣੀ ਆਵਾਜ਼ ਮਿਲਾਉਣੀ ਚਾਹੀਦੀ ਹੈ। ਕਿਉਂਕਿ ਪੈਸੇ ਕਮਾ ਕੇ ਤਾਂ ਲੱਖਾਂ ਤੁਰ ਜਾਂਦੇ ਨੇ, ਲੋਕੀ ਉਹਨਾਂ ਨੂੰ ਯਾਦ ਨਹੀਂ ਰੱਖਦੇ ਜਿਹੜੇ ਬੈਂਕਾਂ 'ਚ ਖਾਤੇ ਖਿਲਾ ਕੇ ਤੁਰ ਜਾਂਦੇ ਨੇ। ਲੋਕੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਜਿਹੜੇ ਲੋਕਾਂ ਦੇ ਦਿਲਾਂ 'ਚ ਖਾਤੇ ਖਿਲਾਉਂਦੇ ਨੇ। ਸੋ ਉਸੇ ਸਿਲਸਿਲੇ 'ਚ ਮੇਰੀ ਜਿੱਥੋਂ ਵੀ ਡਿਊਟੀ ਲੱਗੀ, ਮੈਂ ਲਹਿਰਾ ਗੰਗਾ ਹਲਕੇ ਤੋਂ 30,000 ਵੋਟ, ਜਿਹੜੀ 21,000 ਦੇ ਕਰੀਬ ਵੋਟ ਮੈਂ 10 ਦਿਨਾਂ ਦੇ ਵਿੱਚ ਲਈ ਤੇ ਬੀਬੀ ਰਜਿੰਦਰ ਕੌਰ ਭੱਠਲ ਜੀ ਸਖਤ ਮੁਕਾਬਲਾ ਉਹਨਾਂ ਨੂੰ ਦਿੱਤਾ ਮੈਂ। ਤੇ ਜਿਹੜੇ ਕਹਿੰਦੇ ਸੀ ਪਹਿਲਾਂ ਕਿ ਇਹਨਾਂ ਨੂੰ ਤਾਂ 2,000 ਵੋਟ ਪਊਗੀ, 1,000 ਪਊਗੀ, ਸਾਰੇ ਯੂਥ ਨੇ ਬਹੁਤ ਸਾਥ ਦਿੱਤਾ। ਤੇ ਅੱਜ ਵੀ ਅਸੀਂ ਉਸੇ ਭਗਤ ਸਿੰਘ ਦੇ ਪਿੰਡੋਂ ਜਿਹੜਾ ਖਟਕੜ ਕਲਾਂ ਤੋਂ ਦੀਵਾ ਜਗਾ ਕੇ ਲਿਆਏ, ਅਸੀਂ ਉਸੇ ਦੀਵੇ ਨੂੰ ਜਗਾ ਕੇ ਬੈਠੇ ਹਾਂ। ਦੀਵਾ ਬੁਝਣ ਨਹੀਂ ਦੇਵਾਂਗੇ, ਭਾਵੇਂ ਤੇਲ ਦੀ ਥਾਂ ਤੇ ਆਪਣਾ ਖੂਨ ਪਾਉਣਾ ਪਵੇ। ਸੋ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਅਸੀਂ ਪੱੜੀ ਤੇ ਚੜਾਈਏ। ਅੱਜ ਉਹ ਪੰਜਾਬ ਜਿਹੜਾ ਪਹਿਲਾਂ ਖੇਡਾਂ 'ਚ, ਖੇਤੀ 'ਚ, ਕਿਸੇ ਗਿੱਧੇ ਭੰਗੜੇ 'ਚ ਫਸਟ ਆਉਂਦਾ ਸੀ, ਅੱਜ ਉਹ ਪੰਜਾਬ ਨਸ਼ਿਆਂ 'ਚ ਪਹਿਲੇ ਨੰਬਰ ਤੇ ਹੈ। ਅੱਜ ਉਹ ਪੰਜਾਬ ਕੈਂਸਰ 'ਚ ਪਹਿਲੇ ਨੰਬਰ ਤੇ ਹੈ। ਅੱਜ ਉਹ ਪੰਜਾਬ ਬੇਰੁਜ਼ਗਾਰੀ 'ਚ ਪਹਿਲੇ ਨੰਬਰ ਤੇ। ਜੀ। ਤੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਤੁਸੀਂ ਦੱਸਿਆ ਕਿ ਪੰਜਾਬ ਨਸ਼ਿਆਂ ਦੇ ਵਿੱਚ ਹੈ, ਨਸ਼ਿਆਂ ਦੇ ਵਿੱਚ ਗਰਕ ਹੋ ਰਿਹਾ, ਸਾਡੀ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ, ਅਗਲੀ ਸਾਡੀ ਪੀੜ੍ਹੀ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ। ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ, ਉਸ ਬਾਗ ਨੂੰ ਉਜੜਨ ਤੋਂ ਬਚਾਉਣ ਵਾਸਤੇ ਮੇਰੇ ਖਿਆਲ 'ਚ ਜ਼ਿਆਦਾ ਕੋਸ਼ਿਸ਼ਾਂ ਕਰਨ ਦੀ ਲੋੜ ਨਹੀਂ ਪੈਂਦੀ ਫਿਰ, ਕਿਉਂਕਿ ਜਦੋਂ ਮਾਲੀ ਬੇਈਮਾਨ ਹੋ ਗਿਆ ਉਹ ਬਾਗ ਉਜੜੂਗਾ। ਬਦਕਿਸਮਤੀ ਨਾਲ ਸਾਡੇ ਪੰਜਾਬ ਦੇ ਮਾਲੀ ਜਿਹੜੇ ਨੇ ਉਹ ਬੇਈਮਾਨ ਹੋ ਗਏ। ਤੇ ਅੱਜ ਸਰਕਾਰਾਂ ਖੁਦ ਨਸ਼ੇ ਵੇਚਦੀਆਂ ਨੇ, ਲਾਲ ਬੱਤੀ ਵਾਲੀਆਂ ਗੱਡੀਆਂ 'ਚੋਂ ਸਮੈਕਾਂ ਫੜੀਆਂ ਜਾਂਦੀਆਂ ਨੇ। ਪੁਲਿਸ ਆਪਣੇ ਹੀ ਚੌਂਕੀਆਂ ਤੇ ਛਾਪੇ ਮਾਰ ਰਹੀ ਹੈ, ਥਾਣਿਆਂ ਤੇ ਛਾਪੇ ਮਾਰ ਰਹੀ ਹੈ, ਉੱਥੋਂ ਭੁੱਕੀਆਂ ਤੇ ਉੱਥੋਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਜਾ ਰਹੀਆਂ ਨਜਾਇਜ਼, ਜਿਹੜੀ ਪੁਲਿਸ ਵੇਚਦੀ ਹੈ। ਸੋ ਬਾੜ ਖੇਤ ਨੂੰ ਖਾਣ ਲੱਗੀ ਪਈ ਹੈ। ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਸਮਾਜ ਦੇ ਚੌਕੀਦਾਰ ਬਣ ਕੇ ਕਿ ਗਲੀ ਗਲੀ, ਪਿੰਡ ਪਿੰਡ, ਸ਼ਹਿਰ ਸ਼ਹਿਰ, ਕਸਬੇ ਕਸਬੇ ਅਸੀਂ ਸਮਾਜ ਦੇ ਚੌਕੀਦਾਰ ਬਣ ਕੇ ਜਾਗਦੇ ਰਹੋ ਦਾ ਹੋਕਾ ਦਈਏ। ਪਰ ਇੱਕ ਗੱਲ ਮੈਂ ਇਹ ਵੀ ਕਹਿਣੀ ਚਾਹੂੰਗਾ ਕਿ ਇਕੱਲੇ ਚੌਕੀਦਾਰ ਦੇ ਹੋਕੇ ਨਾਲ ਚੋਰੀਆਂ ਨਹੀਂ ਹਟਦੀਆਂ, ਇਹਦੇ ਵਾਸਤੇ ਹਰ ਘਰ 'ਚ ਕਦੇ ਜੀ ਨੂੰ ਜਾਗਣਾ ਵੀ ਪੈਂਦਾ। ਤੇ ਭਗਵੰਤ ਮਾਨ ਜੀ, ਜਿਸ ਤਰ੍ਹਾਂ ਜੋ ਸਾਡਾ ਇਹਨਾਂ ਧੱਕਾ ਹੁੰਦਾ ਪੰਜਾਬੀਆਂ ਦੇ ਨਾਲ, ਸਿੱਖਾਂ ਦੇ ਨਾਲ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਹਰ ਜਗ੍ਹਾ ਦੇ ਵਿੱਚ, ਰਾਈਟ, ਜਿਸ ਤਰ੍ਹਾਂ ਸਾਡਾ ਜੂਨ 84 ਦਾ ਹੋਇਆ, ਉਸ ਤੋਂ ਬਾਅਦ ਨਵੰਬਰ 84 ਦਾ ਸਾਡਾ ਕਤਲੇਆਮ ਹੋਇਆ, ਸਾਡਾ ਨਸਲਕੁਸ਼ੀ ਹੋਈ, ਤੇ ਅੱਜ ਤੱਕ 29 ਸਾਲ ਬਾਅਦ ਵੀ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਭਾਰਤ ਦੀ ਸਰਕਾਰ ਤੋਂ ਕਦੀ ਇਨਸਾਫ ਮਿਲੇਗਾ? ਦੇਖੋ ਜੀ, ਇੰਗਲਿਸ਼ ਦੀ ਕਹਾਵਤ ਹੈ ਜਸਟਿਸ ਡਿਨਾਈਡ, ਜਸਟਿਸ ਡਿਲੇਡ। तो ये जस्टिस डिलेड हो गया तो जस्टिस डिनाई हो गया जी। तो इस करके अज 20 साल 29 साल हो गए उन्होंने बैठिया नूं। कानून जिहड़ा है वो पता नहीं क्यों इदा वितकरा करता है कि मैं इस बंदे नूं तां छड्ड दूंगा, इहनूं मैं छड्डदा नहीं। तो कानून नूं भी हर एक नूं एक नज़र नाल देखना चाहिए, जां कानून लागू करन वाले जां कानून बनाउण वाले किते ना किते वितकरा करदे नज़र आ रहे ने जी। पर कोई गल नहीं, संघर्षां दे विचों ही कौमां जिहड़ियां निकलदियां वरदियां रहिंदियां ने।
ਹਾਂਜੀ ਸੋ ਅਸੀਂ ਇਸ ਸੰਘਰਸ਼ ਦੇ ਵਿੱਚ ਭਾਈ ਗੁਰਬਖਸ਼ ਸਿੰਘ ਜੀ ਹੋਰਾਂ ਦੇ ਨਾਲ ਆ। ਜੀ ਗੱਲ ਦੀ ਮੈਨੂੰ ਹੋਰ ਸਮਝ ਨਹੀਂ ਆਉਂਦੀ ਕਿ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਪੰਥਕ ਸਰਕਾਰ ਕਹਾਉਂਦੀ ਆ ਆਪਣੇ ਆਪ ਨੂੰ, ਜੀ ਤੇ ਉਹ ਬਿਲਕੁਲ ਹੀ ਕੁਝ ਨਹੀਂ ਕਰ ਰਹੇ। ਉਹ ਤਾਂ ਮੁੱਕਰ ਹੀ ਗਏ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਜੀ ਇਹਦੇ ਬਾਰੇ, ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ। ਜੀ ਬਿਲਕੁਲ ਜਦ ਕਿ ਉਹ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕੌਮ ਦੇ ਦਰਦ, ਕੌਮ ਦੇ ਸੰਕਟ ਜਿਹੜੇ ਨੇ ਉਸ ਕੌਮ ਦੇ ਸੰਕਟ ਵੇਲੇ ਉਹਨਾਂ ਨੂੰ ਨਾਲ ਖੜਨਾ ਚਾਹੀਦਾ। ਹਾਂਜੀ ਤੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖਣੀ ਚਾਹੀਦੀ ਪੰਜਾਬ ਸਰਕਾਰ ਵੱਲੋਂ ਕਿ ਸਾਡੇ ਸੂਬੇ ਦੇ ਨਾਗਰਿਕ ਨੇ ਉਹਨਾਂ ਨੂੰ ਛੱਡਿਆ ਜਾਵੇ। ਜੀ ਔਰ ਜਦੋਂ ਫਰਾਂਸ ਦੇ ਵਿੱਚ ਪਗੜੀ ਲੈ ਜਾਂਦੀ ਹੈ, ਫਰਾਂਸ ਦੇ ਵਿੱਚ ਪੱਗ ਲੈ ਜਾਂਦੀ ਹੈ, ਤਾਂ ਬੜਾ ਰੌਲਾ ਪਾਉਂਦੇ ਨੇ ਹਰਸਿਮਰਤ ਕੌਰ ਬਾਦਲ ਜੀ ਉੱਥੇ ਪਾਰਲੀਮੈਂਟ 'ਚ। ਪਰ ਜਿਹੜੀਆਂ ਪੱਗਾਂ ਇਹ ਆਪ ਲਾਉਂਦੇ ਨੇ ਹਰ ਰੋਜ਼ ਪੰਜਾਬ 'ਚ, ਜਿਹੜੀਆਂ ਚੁੰਨੀਆਂ ਇੱਥੇ ਹਰ ਰੋਜ਼ ਆਪ ਰੋੜਦੇ ਨੇ, ਉਹਨਾਂ ਦਾ ਹਿਸਾਬ ਅਸੀਂ ਕਿਤੋਂ ਮੰਗੀਏ? ਇਹਦੇ ਬਾਰੇ ਸਾਨੂੰ ਸਮਝ ਨਹੀਂ ਆ ਰਹੀ। ਕਿਉਂਕਿ ਫਰਾਂਸ ਦੇ ਵਿੱਚ ਜੇ ਪੱਗ ਲੈਂਦੀ ਹੈ, ਇਟਲੀ ਦੇ 에ਅਰਪੋਰਟ ਤੇ ਪੱਗ ਲੈਂਦੀ ਹੈ, ਤਾਂ ਸ਼ਾਇਦ ਉਹ ਥੋੜਾ ਪੁੱਛਦੇ ਵੀ ਹੋਣਗੇ ਕਿ ਕੈਨ ਆਈ ਰਿਮੂਵ ਯੂਰ ਟਰਬਨ ਪਲੀਜ਼। ਪਰ ਜਿਹੜਾ ਇੱਥੇ ਪੱਗ ਲੈਂਦੀ ਹੈ ਤਾਂ ਕੋਈ ਐਵੇਂ ਛੋਟਾ ਜਿਹਾ ਥਾਣੇਦਾਰ 1 ਮਿੰਟ 'ਚ ਥੱਪੜ ਮਾਰ ਕੇ ਪੱਗ ਲਾ ਦਿੰਦਾ ਤੇ ਉਹ ਜਾਂਦਾ ਤੇ ਕੋਈ ਸੁਣਵਾਈ ਨਹੀਂ ਹੁੰਦੀ। ਇਸ ਕਰਕੇ ਇਹ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਸਾਡੀਆਂ ਅਖੌਤੀ ਪੰਥਕ ਸਰਕਾਰਾਂ ਨੂੰ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਭਗਵੰਤ ਮਾਨ ਜੀ ਕਿਹਾ ਕਿ ਸਾਨੂੰ ਭਾਈ ਗੁਰਬਖਸ਼ ਸਿੰਘ ਜੀ ਦੇ ਨਾਲ ਖੜਾ ਹੋਣਾ ਚਾਹੀਦਾ, ਸਾਰੀ ਬਾਹਰਲੀ ਸਿੱਖ ਕੌਮ, ਸਿਰਫ ਇੰਡੀਆ ਤੋਂ ਬਾਹਰ ਸਾਰੀ ਸਿੱਖ ਕੌਮ ਭਾਈ ਗੁਰਬਖਸ਼ ਸਿੰਘ ਜੀ ਦੇ ਨਾਲ ਹੈ। ਈਵਨ ਸਾਨੂੰ ਕੋਈ ਇੰਡੀਆ ਦੀ ਗਵਰਨਮੈਂਟ ਤੋਂ ਕੋਈ ਆਸ ਨਹੀਂ ਹੈ, ਸਾਨੂੰ ਪੰਜਾਬ ਦੀ ਗਵਰਨਮੈਂਟ ਦੀ ਕੋਈ ਆਸ ਨਹੀਂ, ਪਰ ਸਾਨੂੰ ਹਮੇਸ਼ਾ ਆਸ ਹੁੰਦੀ ਹੈ ਆਪਣੇ ਅਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਦਾ ਅਸੀਂ ਸੁਨੇਹਾ ਲੈਂਦੇ ਹਾਂ, ਜਿਹਨਾਂ ਦਾ ਸੁਨੇਹਾ ਅਸੀਂ ਸਿਰ ਮੱਥੇ ਰੱਖਦੇ ਹਾਂ, ਪਰ ਉਹਨਾਂ ਨੇ ਵੀ ਭਾਈ ਗੁਰਬਖਸ਼ ਸਿੰਘ ਜੀ ਦਾ ਸਾਥ ਨਹੀਂ ਦਿੱਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਧਰਮ ਨੂੰ ਰਾਜਨੀਤੀ ਨੇ ਕਬਜ਼ੇ 'ਚ ਲੈ ਰੱਖਿਆ। ਉਹ ਤਾਂ ਉਹੀ ਗੱਲ ਕਹਿਣਗੇ ਜੋ ਉਹਨਾਂ ਦੇ ਆਕਾ ਕਹਿਣਗੇ, ਉਹਨਾਂ ਦੇ ਬੌਸ ਕਹਿਣਗੇ। ਬੜੇ ਦੁੱਖ ਦੀ ਗੱਲ ਹੈ ਕਿ ਛੋਟੀਆਂ ਗੱਲਾਂ ਤੇ ਤਾਂ ਅਕਾਲ ਤਖਤ ਜਿਹੜਾ ਸ਼ਿਕਾਇਤਾਂ ਸੁਣ ਲੈਂਦਾ। ਪਿਛਲੇ ਦਿਨੀ ਕੁਲਫੀ ਗਰਮਾ ਗਰਮ 2 CD ਆਈ ਹੈ, ਉਹਦੇ ਵਿੱਚ ਇੱਕ ਕਿਸੇ ਯੂਥ ਅਕਾਲੀ ਦਲ ਨੇ ਕਹਿਤਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ, ਬਾਬਾ ਨਾਨਕ ਕਹਿਤਾ, ਇਹ ਮੇਰਾ ਹਿਰਦਾ ਬਲੂੰਦਰਿਆ ਗਿਆ। ਇਹਦੀ ਸ਼ਿਕਾਇਤ ਉਹ ਅਕਾਲ ਤਖਤ ਤੇ ਲੈ ਕੇ ਪਹੁੰਚ ਗਏ। ਉਹ ਸ਼ਿਕਾਇਤਾਂ ਐਕਸੈਪਟ ਕਰ ਲੈਂਦੇ ਨੇ, ਪਰ ਐਡਾ ਵੱਡਾ ਕੌਮ ਤੇ ਕੌਮ ਦਾ ਸੰਕਟ ਹੈ, ਇਹਦੇ ਬਾਰੇ ਉਹ ਕੁਝ ਬੋਲਦੇ ਨਹੀਂ। ਸੋ ਮੈਨੂੰ ਨਹੀਂ ਲੱਗਦਾ ਕਿ ਉੱਥੋਂ ਸਾਨੂੰ ਕੋਈ ਉਮੀਦ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਧਰਮ ਨੂੰ ਪ੍ਰਾਈਵੇਟ ਲਿਮਿਟਡ ਕੰਪਨੀ ਬਣਾ ਰੱਖਿਆ। ਔਰ ਹਰ ਰੋਜ਼ ਫਿਲਮਾਂ ਟੀਵੀਆਂ ਜੋਗੇ ਰਹਿ ਗਏ। ਕਦੇ ਕਿਸੇ ਫਿਲਮ ਵਾਲੇ ਕਲਾਕਾਰ ਨੂੰ ਬੁਲਾ ਲਓ, ਕਦੇ ਕਿਸੇ ਸੀਰੀਅਲ ਵਾਲੇ ਕਲਾਕਾਰ ਨੂੰ ਬੁਲਾ ਲਓ, ਉਹਨਾਂ ਨੂੰ ਧਮਕੀ ਦਿਓ, ਆਹ ਨਾ ਕਰੋ ਜੀ, ਆਹ ਨਾ ਕਰੋ ਜੀ। ਮੇਰੇ ਖਿਆਲ 'ਚ ਜਿਹੜੇ ਵੱਡੇ ਕੰਮ ਨੇ ਧਰਮ ਦੇ, ਜਿਹੜੇ ਜ਼ਿੰਮੇਵਾਰੀਆਂ ਨੇ, ਉਹ ਉਹਨਾਂ ਨੂੰ ਨਿਭਾਉਣੀਆਂ ਚਾਹੀਦੀਆਂ ਨੇ, ਆਇਤ ਵਾਲੇ ਕੰਮ ਛੱਡ ਕੇ। ਹਾਂਜੀ ਬਿਲਕੁਲ ਭਗਵੰਤ ਮਾਨ ਜੀ, ਵੀ ਡੂ ਅਗਰੀ ਵਿਦ ਯੂ। ਭਗਵੰਤ ਮਾਨ ਜੀ, ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਸਾਡੇ ਨਾਲ ਫੋਨ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ। ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਅਸੀਂ ਸਵਾਲ ਜਵਾਬ ਦਾ ਜਵਾਬ ਇਸੇ ਤਰ੍ਹਾਂ ਲੈਂਦੇ ਰਵਾਂਗੇ। ਤੇ ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.